ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਗੁਰਦੀਪ ਸਿੰਘ ਬਿਰਤੀ, ਕਲੋਵਸ, ਜਰਨੈਲ ਸਿੰਘ ਲੈਨਵੁੱਡ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ, ਜਿਹੜਾ ਲਾਕਡਾਊਨ ਆ, ਫਿਰ ਕਰਫਿਊ ਵੀ ਲਾਉਣਾ ਪਿਆ ਤੇ ਹੁਣ ਉਸ ਦੇ ਵਿੱਚ ਵਾਧਾ ਕੀਤਾ ਗਿਆ। ਬਿਲਕੁਲ ਜੀ, ਸਮੁੱਚਾ ਮੁਲਕ ਜਿਹੜਾ ਜੀ ਉਹ ਲਾਕਡਾਊਨ ਹੋ ਗਿਆ ਰਾਤ 12 ਵਜੇ ਤੋਂ, ਔਰ ਕੰਪਲੀਟ ਸ਼ਟਡਾਊਨ ਜਿਹਨੂੰ ਤੁਸੀਂ ਕਹਿ ਸਕਦੇ ਹੋ ਜੀ, ਕਿਉਂਕਿ ਇਹ ਤੋਂ ਪਹਿਲਾਂ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਸੀਗੀਆਂ ਉਹ ਆਉਣੀਆਂ ਬੰਦ ਕਰ ਦਿੱਤੀਆਂ ਸੀਗੀਆਂ, ਤੇ ਜਿਹੜੀਆਂ ਡੋਮੈਸਟਿਕ ਫਲਾਈਟ ਸੀਗੀਆਂ ਉਹ ਵੀ ਰੋਕ ਦਿੱਤੀਆਂ। ਟ੍ਰੇਨ ਸਾਰੀਆਂ ਬੰਦ ਨੇ, ਇਨਕਲੂਡ ਦਿੱਲੀ ਦੀ ਮੈਟਰੋ ਤੇ ਮੁੰਬਈ ਦੀ ਲੋਕਲ। ਖਾਸ ਤੌਰ ਦੇ ਉੱਤੇ ਇਹ ਕਿਵੇਂ ਸੋਚਿਆ ਜਾ ਸਕਦਾ ਸੀ ਕਿ ਕਦੀ ਲੋਕਲ ਜਿਹੜੀ ਆ ਉਹ ਬੰਦ ਹੋ ਸਕਦੀ ਹੈ। ਇਹ ਆਪਣੇ ਆਪ ਦੇ ਵਿੱਚ ਪਹਿਲੀ ਵਾਰੀ ਜਿਹੜਾ ਜੀ ਉਹ ਸਾਰਾ ਕੁਝ ਹੋ ਰਿਹਾ। ਸੁੰਨ ਜਿਹੜੀ ਹੈ ਜੀ ਉਹ ਪਸਰ ਗਈ ਹੈ ਸੜਕਾਂ ਦੇ ਉੱਤੇ। ਔਰ ਇਸ ਲਾਕਡਾਊਨ ਦੇ ਵਾਸਤੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ 14 ਅਪ੍ਰੈਲ ਤੱਕ ਪੂਰਾ ਭਾਰਤ ਜਿਹੜਾ ਬੰਦ ਰਹੂਗਾ। 21 ਦਿਨਾਂ ਦੀ ਗੱਲ ਜਿਹੜੀ ਕੀਤੀ ਗਈ ਆ। ਇਹ ਆਖਿਆ ਕਿ ਜੇ 21 ਦਿਨ ਤੁਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਇਹਨਾਂ 21 ਦਿਨਾਂ ਦੇ ਵਿੱਚ, ਤਾਂ ਸਮਝ ਲੈਣਾ ਕਿ ਆਪਣੇ ਪਰਿਵਾਰ ਨੂੰ 21 ਸਾਲ ਪਿਛਾਂਹ ਪਾ ਦੋਗੇ ਤੇ ਮੁਲਕ ਜਿਹੜਾ ਉਹ 21 ਸਾਲ ਪਿੱਛੇ ਚਲੇ ਜਾਊਗਾ। ਤੇ ਜੇ ਇਹ 21 ਦਿਨ ਪਾਲਣਾ ਇਹਨਾਂ ਦੀ ਜਿਹੜੀ ਕਰ ਲਈ ਤੇ ਫਿਰ ਜਿਹੜਾ ਜੀ ਉਹ ਮੁਲਕ ਬਚ ਸਕਦਾ। ਜਿਹੋ ਜਿਹੇ ਹਾਲਾਤ ਦੁਨੀਆ ਭਰ ਦੇ ਵਿੱਚ ਇਸ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਜਿਹੜਾ ਉਹ ਬਣਦੇ ਜਾ ਰਹੇ ਆ, ਉਹਦੇ ਵਿੱਚ ਇੱਕ ਬਹੁਤ ਸੰਘਣੀ ਆਬਾਦੀ ਵਾਲੇ ਭਾਰਤ ਜਿਹੜਾ ਜੀ ਉੱਥੇ ਇਸ ਤਰ੍ਹਾਂ ਦਾ ਲਾਕਡਾਊਨ ਹੋਣਾ, ਇਹਨੂੰ ਵਿਸ਼ਵ ਦੀਆਂ ਇਹਦੇ ਉੱਤੇ ਨਿਗਾਹਾਂ ਇਸ ਪੱਖੋਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਰਹਿਣਗੀਆਂ ਕਿ ਕਿਵੇਂ ਇੱਥੇ ਇਹਨੂੰ ਜਿਹੜਾ ਜੀ ਲਾਕਡਾਊਨ ਨੂੰ ਸੰਭਵ ਬਣਾਇਆ ਜਾਂਦਾ। ਇਹ ਜਿਹੜਾ ਜੀ ਕਿਹੜੇ ਤਰੀਕੇ ਦੇ ਨਾਲ ਇਹਨੂੰ ਸਕਸੈਸਫੁਲ ਜਿਹੜਾ ਉਹ ਕੀਤਾ ਜਾਂਦਾ। ਇਹਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਕਿ ਸਾਨੂੰ ਆਰਥਿਕ ਤੌਰ ਦੇ ਉੱਤੇ ਇਹਦੀ ਕੀਮਤ ਤਾਰਨੀ ਪੈ ਸਕਦੀ ਹੈ, ਪਰ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਉਹਨਾਂ ਨੇ ਕਿਹਾ ਕਿ ਇਹ ਸਿਖਰਲਾ ਜਿਹੜਾ ਹਿੱਤ ਹੈ। ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਜੀ ਇਹ ਰਹੀ ਕਿ ਇਹਦੇ ਵਿੱਚ ਜਿਹੜੀਆਂ ਸਿਹਤ ਸੇਵਾਵਾਂ ਨੇ ਮੁਲਕ ਦੀਆਂ, ਉਹਨਾਂ ਦਾ ਜ਼ਿਕਰ ਨਹੀਂ ਕਿਸੇ ਜਗ੍ਹਾ ਦੇ ਉੱਤੇ ਕੀਤਾ ਗਿਆ। ਹੁਣ ਕੱਲ੍ਹ ਨੂੰ ਕੀ ਹੋਣਾ ਕੀ ਨਹੀਂ ਇਹ ਨਹੀਂ ਪਤਾ। ਇਹ ਜਿਹੜਾ ਸਮਾਂ ਚੱਲ ਪਿਆ, ਜਿਹੜਾ ਚੱਲ ਰਿਹਾ, ਇਹ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਅਕਲ ਦੇਣ ਵਾਲਾ ਹੋ ਸਕਦਾ ਜਿਹੜੇ ਕਿ ਅਧੀਏ ਪਊਏ ਦੇ ਉੱਤੇ ਆਪਣੀਆਂ ਵੋਟਾਂ ਪਾ ਦਿੰਦੇ ਆ। ਕਿਉਂਕਿ ਇਹ ਜਿਹੜੇ ਸਬਜੈਕਟ ਨੇ, ਚਾਹੇ ਉਹ ਹੈਲਥ ਦਾ ਹੈ ਤੇ ਚਾਹੇ ਉਹ ਐਜੂਕੇਸ਼ਨ ਦਾ ਹੈ, ਇਹਨਾਂ ਦੇ ਉੱਤੇ ਗੱਲ ਹੀ ਹੋਣੀ ਬੰਦ ਹੋ ਗਈ। ਰਾਜਨੀਤਿਕ ਲੋਕਾਂ ਨੇ ਇਹਦੇ ਉੱਤੇ ਗੱਲ ਕਰਨੀ ਬੰਦ ਕਰ ਦਿੱਤੀ। ਦਿੱਲੀ ਦੇ ਵਿੱਚ ਇਹਦਾ ਚਰਚਾ ਜਿਹੜਾ ਜੀ ਉਹ ਜ਼ਰੂਰ ਛਿੜਿਆ। ਦਿੱਲੀ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤੇ ਚਾਹੇ ਅਮਰੀਕਨ ਰਾਸ਼ਟਰਪਤੀ ਹੋਰਾਂ ਦੀ ਪਤਨੀ ਜਿਹੜੀ ਸੀ ਉਹਦੇ ਵੱਲੋਂ ਦਿੱਲੀ ਦੇ ਸਕੂਲ ਨੂੰ ਵੇਖਣਾ ਜਾਂ ਜਿਹੜਾ ਮੁਹੱਲਾ ਕਲੀਨਿਕ ਸੀ ਉਹਨਾਂ ਦਾ ਜ਼ਿਕਰ ਹੋਣਾ, ਇਹ ਬੜੀ ਦੇਰ ਤੋਂ ਬਾਅਦ ਥੋੜ੍ਹਾ ਬਹੁਤਾ ਤਾਂ ਛਿੜਿਆ। ਪਰ ਇਹਨੂੰ ਤੁਸੀਂ ਇਸ ਪੱਖੋਂ ਨਹੀਂ ਲੈ ਸਕਦੇ ਕਿ ਮੁਲਕ ਦੀਆਂ ਸਿਹਤ ਸੇਵਾਵਾਂ ਜਿਹੜੀਆਂ ਜੀ ਉਹ ਸੁਧਰ ਗਈਆਂ। ਅੱਜ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਚਰਚਾ ਕਰਨਾ ਬਣਦਾ ਕਿ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਮੁਲਕ ਦੀਆਂ ਕਿੱਥੇ ਨੇ। ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਕਿ ਇਸ ਵੇਲੇ ਜਿਹੜੇ ਮੁਲਕ ਦੀਆਂ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਨਿਘਾਰ ਵੱਲ ਨੂੰ ਨਹੀਂ ਬਲਕਿ ਨਿੱਘਰ ਚੁੱਕੀਆਂ ਹੋਈਆਂ ਨੇ। ਮਹਾਰਾਸ਼ਟਰ ਦਾ ਇੱਕ ਸਰਕਾਰੀ ਹਸਪੀਟਲ ਦੀ ਇੱਕ ਡਾਕਟਰ ਹੈ ਜਿਹਨੇ ਇੱਕ ਇੱਥੋਂ ਮੈਗਜ਼ੀਨ ਛਪਦਾ ਪ੍ਰਸਿੱਧ ਕਾਰਵਾਂ, ਉਹਨੂੰ ਆਪਣਾ ਦਰਦ ਬਿਆਨ ਜਿਹੜਾ ਕੀਤਾ, ਜੇ ਉਹਨੂੰ ਕੋਟ ਕੀਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਸਿਹਤ ਸੇਵਾਵਾਂ ਨੇ ਉਹਦੀ ਉਹ ਮੂੰਹ ਬੋਲਦੀ ਤਸਵੀਰ ਨੇ। ਉਹ ਕਹਿੰਦੇ ਆ ਕਿ ਮੈਨੂੰ ਤਾੜੀਆਂ ਨਹੀਂ ਸਗੋਂ ਜਿਹੜੇ ਸੁਰੱਖਿਆ ਉਪਕਰਨ ਨੇ ਉਹਨਾਂ ਦੀ ਜ਼ਰੂਰਤ ਹੈ। ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਸਰਕਾਰ ਸਾਨੂੰ ਅੱਗ ਬੁਝਾਉਣ ਦੇ ਵਾਸਤੇ ਕਹਿ ਰਹੀ ਹੈ ਪਰ ਪਾਣੀ ਨਹੀਂ ਦੇ ਰਹੀ।
ਮੈਂ ਆਪਣੇ ਪਰਿਵਾਰ ਨੂੰ 3 ਮਹੀਨਿਆਂ ਲਈ ਬਾਹਰ ਭੇਜ ਦਿੱਤਾ। ਕਹਿੰਦੀ ਹੈ ਕਿਉਂ ਲੱਗ ਰਿਹਾ ਕਿ ਮੈਂ ਉਹਨਾਂ ਨੂੰ ਆਖਰੀ ਵਾਰੀ ਮਿਲ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਮੈਂ ਦੁਬਾਰਾ ਮਿਲ ਸਕਾਂਗੀ ਜਾਂ ਨਹੀਂ। ਉਹ ਇਹ ਵੀ ਕਹਿੰਦੀ ਇਸ ਮੈਗਜ਼ੀਨ ਦੇ ਵਿੱਚ ਕਿ ਸੁਰੱਖਿਆ ਸਾਧਨਾਂ ਦੇ ਬਿਨਾਂ ਕਰੋਨਾ ਵਾਇਰਸ ਮਰੀਜ਼ਾਂ ਦੀ ਦੇਖਭਾਲ ਕਰਨ ਤੋਂ ਬਹੁਤ ਡਰ ਲੱਗਦਾ ਹੈ। ਰੋਹਤਕ PGI ਦੀ ਰੈਜ਼ੀਡੈਂਟ ਡਾਕਟਰ ਕਾਮਨਾ ਕੱਕੜ ਨੇ ਪ੍ਰਧਾਨ ਮੰਤਰੀ ਹੋਰਾਂ ਨੂੰ ਟੈਗ ਕਰਕੇ ਟਵੀਟ ਕੀਤਾ ਕਿ ਜਦੋਂ N95 ਮਾਸਕ ਤੇ ਦਸਤਾਨੇ ਆਉਣਗੇ ਮੇਰੀ ਕਬਰ ਦੇ ਉੱਤੇ ਰੱਖ ਦੇਣਾ ਤੇ ਨਾਲ ਤਾੜੀਆਂ ਤੇ ਥਾਲੀਆਂ ਵੀ ਵਜਾ ਦੇਣੀਆਂ। ਇਹ ਬਹੁਤ ਅਹਿਮ ਨੇ 2 ਕੋਡ ਜਿਹੜੇ ਤੁਹਾਨੂੰ ਮੈਂ ਦੱਸੇ ਨੇ, ਜਿਹੜੇ ਕਿ ਸਵਾਲੀਆ ਚਿੰਨ੍ਹ ਬਹੁਤ ਵੱਡਾ ਅੱਜ ਖੜਾ ਕਰ ਰਹੇ ਨੇ। ਪਤਾ ਨਹੀਂ ਇਹਦੇ ਉੱਤੇ ਕੋਈ ਜ਼ਿਕਰ ਕਰੂਗਾ ਜਾਂ ਨਹੀਂ, ਪਰ ਇਹ ਅਹਿਮ ਬਹੁਤ ਨੇ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਆ, ਉਸੇ ਤਰ੍ਹਾਂ ਜਿਹੜਾ ਹੁਣ ਬੰਦ ਸੀਗਾ ਕਰਫਿਊ ਦੀ ਉਲੰਘਣਾ ਨੂੰ ਲੈ ਕੇ 232 ਕੇਸ। ਬਿਲਕੁਲ ਜੀ, ਇਹ ਪੰਜਾਬ ਦੇ ਵਿੱਚ ਜਿਹੜਾ ਜੀ ਕਰੋਨਾ ਵਾਇਰਸ ਦੇ ਮੱਦੇਨਜ਼ਰ ਜਿਹੜਾ ਕਰਫਿਊ ਲਾਇਆ ਗਿਆ, ਇਹਦੀ ਹਾਲਾਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਸ਼ਲਾਘਾ ਵੀ ਜਿਹੜੀ ਹੋਈ ਆ। ਇਹ ਵੀ ਆਪਣੇ ਆਪ ਦੇ ਵਿੱਚ ਨਵੇਕਲੀਆਂ ਕੁਝ ਜਿਹੜੀਆਂ ਜੀ ਉਹ ਗੱਲਾਂ ਨੇ ਕਿ ਲੋਕ ਇਹ ਪਾਬੰਦੀਆਂ ਜਿਹੜੀਆਂ ਜੀ ਉਹਨੂੰ ਖਿੜੇ ਮੱਥੇ ਮੰਨ ਰਹੇ ਆ। ਕੁਝ ਜਿਹੜੇ ਜੀ ਉਹ ਇਹ ਕਹਿੰਦੇ ਆ ਕਿ ਸਰਕਾਰ ਨੇ ਇਹ ਬਿਲਕੁਲ ਸਹੀ ਸਟੈਪ ਚੁੱਕੇ ਆ। ਜਦੋਂ ਪੁਲਿਸ ਨੇ ਜਿਹੜਾ ਸੀਗਾ ਉਹ ਸਮਝਾਉਣ ਬੁਝਾਉਣ ਦੇ ਲੋਕਾਂ ਨੂੰ ਯਤਨ ਕੀਤੇ, ਲੋਕ ਨਹੀਂ ਸਮਝੇ ਤੇ ਪੁਲਿਸ ਨੇ ਡਾਂਗ ਵੀ ਚੁੱਕੀ। ਤੇ ਇਹ ਵੀ ਜਿਹੜਾ ਜੀ ਉਹ ਬਹੁਤ ਘੱਟ ਵੇਖਿਆ ਗਿਆ। ਬਲਕਿ ਮੈਂ ਤਾਂ ਕਹੂੰਗਾ ਕਿ ਪਹਿਲੀ ਵਾਰੀ ਇਹ ਵੇਖਣ ਵਾਲੀ ਗੱਲ ਸੀ ਕਿ ਜਿਹੜੀਆਂ ਇਹ ਵੀਡੀਓਜ਼ ਜਿਵੇਂ ਜਿਵੇਂ ਸਾਹਮਣੇ ਆਉਂਦੀਆਂ ਗਈਆਂ, ਜਿਹਦੇ ਵਿੱਚ ਪੁਲਿਸ ਲੋਕਾਂ ਨੂੰ ਜਿਹੜੇ ਇਹ ਕਰਫਿਊ ਤੋੜ ਰਹੇ ਸੀਗੇ ਉਹਨਾਂ ਨੂੰ ਕਾਬੂ ਕਰਦੀ ਡਾਂਗ ਦੇ ਨਾਲ ਜਿਹੜਾ ਜੀ ਉਹ ਕਿਤੇ ਉਹਨਾਂ ਤੋਂ ਬੈਠਕਾਂ ਮਰਵਾਈਆਂ ਜਾ ਰਹੀਆਂ ਨੇ, ਕਿਤੇ ਉਹਨਾਂ ਨੂੰ ਮੁਰਗੇ ਬਣਾਇਆ ਗਿਆ, ਕਿਤੇ ਉਹਨਾਂ ਨੂੰ ਲਿਟਣ ਦੇ ਵਾਸਤੇ ਆਖਿਆ ਗਿਆ। ਲੋਕ ਇਹਨਾਂ ਜਿਹੜੀਆਂ ਵੀਡੀਓਜ਼ ਸੀਗੀਆਂ ਜੀ ਉਹਨਾਂ ਦੀ ਤਾਰੀਫ ਕਰਦੇ ਦਿਸੇ। ਪੰਜਾਬ ਪੁਲਿਸ ਦਾ ਇੱਕ ਜਿਹੜਾ ਅਕਸ ਖਰਾਬ ਹੋਇਆ ਰਿਹਾ ਪਿਛਲੇ ਦਿਨਾਂ ਦੇ ਦੌਰਾਨ, ਉਹ ਕਿਤੇ ਨਾ ਕਿਤੇ ਲੋਕ ਉਹਦੀ ਸ਼ਲਾਘਾ ਕਰਦੇ ਜਿਹੜਾ ਉਹ ਨਜ਼ਰ ਆਏ। ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਇਸ ਤਰ੍ਹਾਂ ਦੀ ਜਨਰੇਸ਼ਨ ਹੈਗੀ ਆ ਜਿਹਨੇ ਕਰਫਿਊ ਲਫ਼ਜ਼ ਵੇਖਣਾ ਤਾਂ ਦੂਰ ਦੀ ਗੱਲ, ਹੋ ਸਕਦਾ ਉਹਨਾਂ ਨੇ ਸੁਣਿਆ ਵੀ ਨਾ ਹੋਵੇ ਕਿ ਕਰਫਿਊ ਕੀ ਹੁੰਦਾ ਤੇ ਕਰਫਿਊ ਕਿਵੇਂ ਲੱਗਦਾ ਤੇ ਇਹਦੇ ਵਿੱਚ ਪੁਲਿਸ ਨੂੰ ਪਾਵਰਾਂ ਜਿਹੜੀਆਂ ਉਹ ਕੀ ਆ ਜਾਂਦੀਆਂ ਨੇ। ਉਹਨਾਂ ਦੇ ਵਾਸਤੇ ਇਹ ਸ਼ੁਗਲ ਮੇਲਾ ਸੀਗਾ ਜੀ। ਤੇ ਇਸ ਸ਼ੁਗਲ ਮੇਲੇ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਬਾਹਰ ਨਿਕਲ ਆਏ ਜਿਵੇਂ 22 ਤਰੀਕ ਨੂੰ ਸ਼ਾਮੀ 5 ਵਜੇ ਲੋਕ ਥਾਲੀਆਂ ਦੀ ਆੜ ਦੇ ਵਿੱਚ ਜਲੂਸ ਬਣਾ ਕੇ ਨਿਕਲ ਆਏ ਸੀ। ਫਿਰ ਪੁਲਿਸ ਨੇ ਕੁੱਟੇ ਵੀ 232 ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ। 111 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਰਫਿਊ ਦੀ ਉਲੰਘਣਾ ਸੰਬੰਧੀ 38 ਕੇਸ ਕੱਲੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜਾ ਮੋਹਾਲੀ ਹੈ ਉਹਦੇ ਵਿੱਚ ਦਰਜ ਕੀਤੇ ਗਏ ਆ। ਅੰਮ੍ਰਿਤਸਰ ਦਿਹਾਤੀ ਦੇ ਵਿੱਚ 34, ਤਰਨਤਾਰਨ ਤੇ ਸੰਗਰੂਰ ਦੇ ਵਿੱਚ 30 ਕੇਸ ਦਰਜ ਹੋਏ ਆ। ਤਰਨਤਾਰਨ ਦੇ ਵਿੱਚ 43 ਲੋਕਾਂ ਨੂੰ ਅਰੈਸਟ ਕੀਤਾ ਗਿਆ। 23 ਜਾਣਿਆਂ ਨੂੰ ਕਪੂਰਥਲਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਹੁਸ਼ਿਆਰਪੁਰ 'ਚ 15, ਬਠਿੰਡੇ 'ਚ 13, ਫਿਰੋਜ਼ਪੁਰ 'ਚ 5, ਪਟਿਆਲੇ 'ਚ 5, ਗੁਰਦਾਸਪੁਰ 'ਚ 4, ਲੁਧਿਆਣੇ ਦਿਹਾਤੀ ਦੇ ਵਿੱਚ 2 ਲੋਕ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਜਿਹੜੇ ਚੰਡੀਗੜ੍ਹ ਆ ਜੀ ਉਹਦੇ ਵਿੱਚ ਸਥਿਤ ਸੈਕਟਰ 16 ਜਿੱਥੇ ਇੱਕ ਕ੍ਰਿਕਟ ਸਟੇਡੀਅਮ ਹੈ ਜੀ ਕਾਫੀ ਵੱਡਾ, ਕੁ 15.5 ਏਕੜ ਦੇ ਵਿੱਚ ਫੈਲਿਆ ਹੋਇਆ, ਉਹਨੂੰ ਆਰਜ਼ੀ ਜੇਲ੍ਹ ਬਣਾਇਆ ਗਿਆ। ਔਰ ਇਸ ਆਰਜ਼ੀ ਜੇਲ੍ਹ ਦੇ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਤਾੜੇ ਗਏ ਆ। ਇਸ ਜਿਹੜਾ ਸਟੇਡੀਅਮ ਹੈ ਜੀ ਉਹਨੂੰ ਇਸ ਕਰਕੇ ਇਹ ਓਪਨ ਜੇਲ੍ਹ ਬਣਾਇਆ ਗਿਆ ਕਿ ਜੇ ਉਹਨਾਂ ਨੂੰ ਰੱਖਦੇ ਆ ਜੀ ਹਵਾਲਾਤ ਦੇ ਵਿੱਚ ਤੇ ਉੱਥੇ ਇਕੱਠੇ ਰੱਖਣੇ ਪੈਣਗੇ ਤੇ ਉਹਦੇ ਉੱਤੇ ਮੁੜ ਕੇ ਕਿੰਤੂ ਪਰੰਤੂ ਜਿਹੜੇ ਜੀ ਹੋ ਸਕਦੇ ਆ। ਇਸ ਕਰਕੇ ਇਹਨਾਂ ਨੂੰ ਖੁੱਲੇ ਥਾਂ ਦੇ ਉੱਤੇ ਰੱਖਿਆ ਗਿਆ ਕਿਉਂਕਿ ਇਹ ਲੋਕ ਰੁਕਣੇ ਨਹੀਂ ਗਏ, ਇਹ ਲੋਕ ਟਿਕਣੇ ਨਹੀਂ ਗਏ। ਆਉਂਦੇ ਦਿਨਾਂ ਦੇ ਦੌਰਾਨ ਹੋਰ ਜਿਹੜੀਆਂ ਅਰੈਸਟ ਨੇ ਉਹ ਹੋ ਸਕਦੀਆਂ ਨੇ। ਵੈਸੇ ਪਹਿਲਾ ਦਿਨ ਸੀਗਾ ਜੀ, ਇਹ ਪਹਿਲੇ ਦਿਨ ਦੇ ਵਿੱਚ ਜਿਹੜੀ ਪੁਲਿਸ ਹੈ ਜੀ ਉਹਨੇ ਜਬਰੀ ਜਿਹੜਾ ਜੀ ਉਹ ਲੋਕਾਂ ਨੂੰ ਅੰਦਰ ਹੀ ਵਾੜਿਆ ਤੇ ਜਿੰਨੀਆਂ ਕੁ ਵੀਡੀਓ ਇਹਦੀਆਂ ਸਾਹਮਣੇ ਆਈਆਂ ਨੇ ਉਹ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਪੰਜਾਬ ਦੇ ਲੋਕ ਇਸ ਮੌਜੂਦਾ ਗੰਭੀਰ ਬਲਕਿ ਬੇਹੱਦ ਗੰਭੀਰ ਸਥਿਤੀ ਨੂੰ ਸਮਝਣਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜਿਹੜੇ ਨਵੇਂ ਕੇਸ ਆ ਉਹ ਦੇਸ਼ ਦੇ ਵਿੱਚ ਕਿੰਨੇ ਕੁ ਵਧੇ ਹੋਣਗੇ? ਦੇਖੋ ਲਗਾਤਾਰ ਕੇਸਾਂ ਦੇ ਵਿੱਚ ਵਾਧਾ ਜਿਹੜਾ ਜੀ ਉਹ ਹੋ ਰਿਹਾ ਔਰ 51 ਸੱਜਰੇ ਕੇਸ ਜਿਹੜੇ ਰਾਤ ਤੱਕ ਆਏ ਸੀਗੇ ਜੀ। ਔਰ ਇਹ ਅੰਕੜਾ ਜਿਹੜਾ ਜੀ ਉਹ
525 ਦੇ ਕੋਲ ਜਿਹੜਾ ਜੀ ਉਹ ਪਹੁੰਚ ਗਿਆ। ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 10 ਹੋ ਗਈ ਆ। ਮਹਾਰਾਸ਼ਟਰ ਦੇ ਵਿੱਚ ਲੇਟੈਸਟ ਡੈਥ ਹੋਈ ਆ। UAE ਤੋਂ ਆਇਆ 65 ਸਾਲਾਂ ਦਾ ਬੰਦਾ, ਉਹਨੇ ਦਮ ਤੋੜ ਦਿੱਤਾ। ਮਹਾਰਾਸ਼ਟਰ ਦੇ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਕੇਸਾਂ ਦੀ ਗਿਣਤੀ 107 ਹੋ ਗਈ ਹੈ। 91 ਕੇਸਾਂ ਦੇ ਨਾਲ ਕੇਰਲਾ ਇਸ ਸੂਚੀ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆ। ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਦੇ ਵਿੱਚ ਵਿਅਕਤੀ ਨੇ ਦਮ ਜਿਹੜਾ ਜੀ ਉਹ ਤੋੜਿਆ। ਇਹਦੇ ਨਾਲ ਮੁੰਬਈ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ 3 ਹੋ ਗਈ ਆ। ਬ੍ਰਿਹਨ ਮੁੰਬਈ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜਾ ਜੀ ਇਹ ਕਿਹਾ ਕਿ ਜਿਹੜਾ ਇਹ ਪੀੜਤ ਵਿਅਕਤੀ ਸੀਗਾ, ਪਿੱਛੇ ਜੇ UAE ਤੋਂ ਅਹਿਮਦਾਬਾਦ ਆਇਆ ਸੀਗਾ, ਉਹਨੂੰ ਬੁਖਾਰ, ਖੰਘ ਤੇ ਸਾਹ ਲੈਣ ਦੇ ਵਿੱਚ ਤਕਲੀਫ ਸੀਗੀ। ਮੁੰਬਈ ਦੇ ਕਸਤੂਰਬਾ ਹਸਪੀਟਲ ਦੇ ਵਿੱਚ ਉਹਨੂੰ ਲਿਆਂਦਾ ਗਿਆ ਸੀਗਾ। ਉਹਦੀ ਹਾਲਤ ਜਿਹੜੀ ਉਹ ਵਿਗੜ ਗਈ। ਜਿਹੜੇ ਕੇਂਦਰੀ ਕੈਬਨਿਟ ਸਕੱਤਰ ਨੇ, ਉਹਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਚਿੱਠੀ ਲਿਖ ਕੇ ਕਰੋਨਾ ਵਾਇਰਸ ਮਹਾਮਾਰੀ ਦੇ ਨਾਲ ਨਜਿੱਠਣ ਲਈ ਫੌਰੀ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਦੇ ਵਾਸਤੇ ਕਿਹਾ। ਇਹ ਚਿੱਠੀ ਥੋੜਾ ਇਹਦਾ ਸੁਣ ਲੈਣਾ ਸੰਦਰਭ, ਫਿਰ ਇਹਦੇ ਉੱਤੇ ਵੀ ਜਿਹੜੀ ਦੀ ਉਹ ਟਿੱਪਣੀ ਕਰਦੇ ਆ। ਉਹਨਾਂ ਨੇ ਚਿੱਠੀ 'ਚ ਲਿਖਿਆ ਕਿ ਪੋਜ਼ਿਟਿਵ ਕੇਸਾਂ ਦੇ ਸੰਪਰਕ ਦੇ ਵਿੱਚ ਆਉਣ ਵਾਲਿਆਂ ਤੇ ਨਿਗਰਾਨੀ ਰੱਖਣੀ ਜ਼ਰੂਰੀ ਆ, ਤਾਂ ਕਿ ਕੋਈ ਵੀ ਸ਼ੱਕੀ ਜਾਂ ਵਧੇਰੇ ਜੋਖਮ ਵਾਲਾ ਬੰਦਾ ਰਹਿ ਨਾ ਜਾਵੇ। ਔਰ ਸਾਰੇ ਰਾਜ ਫੌਰੀ ਇਸ ਤਰ੍ਹਾਂ ਦੇ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਜਿਹੜੇ ਕਿ COVID-19 ਕੇਸਾਂ ਲਈ ਹੋਣਗੇ, ਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਮੁਕੰਮਲ ਹੋਣ। ਆਪਣੇ ਆਪ ਦੇ ਵਿੱਚ ਇਹ ਚਿੱਠੀ ਜਿਹੜੀ ਹੈ ਜੀ ਉਹ ਹਾਸੋਹੀਣੀ ਜਾਪਦੀ ਹੈ। ਅਜੇ ਤਿਆਰੀਆਂ ਮੁਕੰਮਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜੇ ਇਹਦਾ ਪੁੱਛਣਾ ਹੋਵੇ ਕਿ ਹਸਪਤਾਲਾਂ ਲਈ ਛੱਡਿਆ ਕੀ ਹੈ, ਹਸਪਤਾਲਾਂ ਦੇ ਵਾਸਤੇ ਕਿੰਨੇ ਕੁ ਫੰਡਸ ਨੇ ਜਿਹੜੇ ਕੇਂਦਰ ਦੀ ਸਰਕਾਰ ਨੇ ਜਾਰੀ ਕੀਤੇ ਆ, ਜਾਂ ਫਿਰ ਰਾਜ ਸਰਕਾਰਾਂ ਕਿਹੜੀਆਂ ਨੇ ਜਿਨ੍ਹਾਂ ਨੇ ਆਪਣੇ ਬਜਟ ਦੇ ਵਿੱਚ ਫੰਡਸ ਵਧਾਏ ਨੇ, ਇੱਕ ਦਿੱਲੀ ਵਾਲੀ ਸਰਕਾਰ ਨੂੰ ਜਿਹੜਾ ਜੀ ਉਹ ਛੱਡ ਕੇ। ਇੱਥੇ ਬਾਗਪਤ ਜੇਲ੍ਹ ਜਿਹੜੀ ਹੈ ਜੀ ਉਹਦੇ ਵਿੱਚ 20 ਕੈਦੀਆਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਲੱਛਣ ਨਜ਼ਰ ਆਏ ਆ। ਜੇਲ੍ਹ ਪ੍ਰਸ਼ਾਸਨ ਜਿਹੜਾ ਜੀ ਉਹ ਹਰਕਤ ਦੇ ਵਿੱਚ ਆਇਆ। ਇਹਨਾਂ ਨੂੰ ਸਾਰਿਆਂ ਨੂੰ ਅੱਡ ਕੀਤਾ ਗਿਆ। ਇੱਕ ਜੇਲ੍ਹ ਅਧਿਕਾਰੀ ਕਹਿੰਦਾ ਹੈ ਕਿ ਇਹਦੀ ਪੁਸ਼ਟੀ ਦੇ ਵਾਸਤੇ ਟੈਸਟ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਜੇਲ੍ਹ ਦੇ ਵਿੱਚ ਆਉਣ ਵਾਲੇ ਨਵੇਂ ਕੈਦੀਆਂ ਨੂੰ ਮੈਡੀਕਲ ਚੈੱਕਅਪ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਜਾਊਗਾ। ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਕੇਸ ਜਾਂ ਡਿਫਰੈਂਟ ਟਾਈਪ ਦਾ ਕੇਸ ਸਾਹਮਣੇ ਆ ਰਿਹਾ। ਜਿਹੜੀ ਜੇਲ੍ਹ ਆ ਜਾਂ ਜੇਲ੍ਹਾਂ ਦੇ ਵਿੱਚ ਆ ਜਿਹੜੇ, ਜੇ ਇਹ ਐਂਟਰ ਉੱਥੇ ਜਿਹੜਾ ਜੀ ਉਹ ਕਰਦਾ, ਤੇ ਉੱਥੇ ਪਹਿਲਾਂ ਜੇਲ੍ਹਾਂ ਦੇ ਕੀ ਹਾਲਾਤ ਨੇ, ਇਹ ਕਿਸੇ ਤੋਂ ਲੁਕੇ ਛਿਪੇ ਨਹੀਂ। ਗੰਦੀ ਰੋਟੀ, ਗੰਦੀ ਦਾਲ ਸਬਜ਼ੀ, ਗੰਦੀਆਂ ਥਾਵਾਂ ਔਰ ਉੱਥੇ ਸਫਾਈ ਦਾ ਕੋਈ ਜਿਹੜਾ ਜੀ ਉਹ ਧਿਆਨ ਨਾ ਹੋਣਾ, ਇਹ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਅਲਾਰਮਿੰਗ ਸਿਚੁਏਸ਼ਨ ਵੱਲ ਨੂੰ ਇਸ਼ਾਰਾ ਕਰ ਰਹੀਆਂ ਜੀ। ਇਹ ਚੀਜ਼ਾਂ ਤਾਂ ਜ਼ਰੂਰੀ ਹੁੰਦੀਆਂ ਆ। ਅੱਗੇ ਗੱਲ ਕਰਦੇ ਆ ਬਲਦੇਵ ਸਿੰਘ ਦੀ, ਜਿਸ ਦੀ ਕਰੋਨਾ ਵਾਇਰਸ ਨਾਲ ਡੈਥ ਹੋ ਗਈ ਆ। ਰਿਸ਼ਤੇਦਾਰਾਂ ਲਈ ਮੁਸੀਬਤ ਬਣਿਆ। ਦੇਖੋ, ਜਿਹੜਾ ਬਲਦੇਵ ਸਿੰਘ ਸੀਗਾ ਜੀ 70 ਸਾਲਾਂ ਦਾ, ਅਣਗਹਿਲੀ ਕਿਤੇ ਉਹਦੀ ਵੀ ਆ, ਅਣਗਹਿਲੀ ਪ੍ਰਸ਼ਾਸਨ ਦੀ ਵੀ ਆ। ਕਿਉਂਕਿ ਬਲਦੇਵ ਸਿੰਘ ਜਿਹੜਾ ਸੀਗਾ ਜੀ ਉਹ ਪਹਿਲਾ ਮ੍ਰਿਤਕ ਸੀਗਾ ਪੰਜਾਬ ਦੇ ਇਸ ਮੌਜੂਦਾ ਕਰੋਨਾ ਵਾਇਰਸ ਦਾ। ਉਹਦਾ ਸਾਂਢੂ, ਉਹਦੇ ਪਰਿਵਾਰ ਦੇ 2 ਹੋਰ ਮੈਂਬਰ ਜਿਹੜੇ ਆ ਜੀ ਉਹ ਕਰੋਨਾ ਵਾਇਰਸ ਤੋਂ ਪੀੜਤ ਮਿਲੇ ਆ। ਫਲੋਰ ਸਿਵਲ ਹਸਪੀਟਲ ਦੇ ਵਿੱਚ ਵੱਖਰੇ ਕਰਕੇ ਰੱਖੇ ਗਏ ਇਹਨਾਂ ਮਰੀਜ਼ਾਂ ਦੀ ਰਿਪੋਰਟ ਅੱਜ ਜਿਹੜੀ ਜੀ ਉਹ ਆਊਗੀ। ਇਹਦੇ ਵਿੱਚ ਇਹ ਹਸਬੈਂਡ ਵਾਈਫ ਨੇ ਤੇ ਉਹਨਾਂ ਦਾ 23 ਸਾਲਾਂ ਦਾ ਜਿਹੜਾ ਜੀ ਉਹ ਮੁੰਡਾ ਸ਼ਾਮਲ ਦੱਸਿਆ ਜਾਂਦਾ। ਇਹ ਫਲੋਰ ਪਿੰਡ, ਫਲੋਰ ਦੇ ਵਿੱਚ ਪੈਂਦਾ ਜੀ ਪਿੰਡ ਵਿਰਕਾਂ, ਉੱਥੋਂ ਦੇ ਰਹਿਣ ਵਾਲੇ ਨੇ। ਇਹ ਪਿੰਡ ਜਿਹੜਾ ਵਿਰਕਾਂ ਹੈ ਜੀ, ਇੱਥੇ ਇਸ ਪਿੰਡ ਨੂੰ ਜਿਹੜਾ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਕੀਤਾ ਗਿਆ, ਭਾਵ ਕਿ ਇਹਨੂੰ ਜਿਹੜਾ ਜੀ ਸੀਲ ਕਰ ਲਿਆ ਗਿਆ। ਇਸ ਪਿੰਡ ਨੂੰ ਸੀਲ ਕਰਕੇ ਨਾ ਇੱਥੇ ਕਿਸੇ ਨੂੰ ਆਉਣ ਦੀ ਜਿਹੜੀ ਇਜਾਜ਼ਤ ਹੈ ਤੇ ਨਾ ਇੱਥੋਂ ਕਿਸੇ ਨੂੰ ਬਾਹਰ ਜਾਣ ਦੀ ਜਿਹੜੀ ਇਜਾਜ਼ਤ ਹੈ। ਇਹ ਪਹਿਲਾ ਪਿੰਡ ਨੀਗਾ ਜੀ। ਇਹ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੁਝ ਪਿੰਡ ਨੇ ਜੀ, ਅੱਧੀ ਦਰਜਨ ਦੇ ਕਰੀਬ, ਜਿਨ੍ਹਾਂ ਨੂੰ ਇਸੇ ਤਰੀਕੇ ਦੇ ਨਾਲ ਸੀਲ ਕਰਕੇ ਜਿਹੜਾ ਉਹ ਰੱਖਿਆ ਗਿਆ। ਪੁਲਿਸ ਤੇ ਸਿਹਤ ਵਿਭਾਗ ਜਿਹੜਾ ਜੀ ਉਹ ਇਸ ਪਿੰਡ ਨੂੰ ਸੀਲ ਕਰਕੇ ਜਿਹੜਾ ਜੀ ਇਕੱਲੇ ਵਿਅਕਤੀ ਨੂੰ ਜਿਹੜਾ ਜੀ ਉਹਦੇ ਸੈਂਪਲ ਲਏ ਜਾ ਰਹੇ ਨੇ। ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੇ ਬਿਮਾਰ ਹੋਣ ਤੋਂ ਬਾਅਦ ਇਹ ਉਹਨੂੰ ਜਿਹੜਾ ਜੀ ਉਹਨੂੰ ਮਿਲਣ ਲਈ ਜਾਂਦਾ ਰਿਹਾ ਜੀ ਪਰਿਵਾਰ, ਔਰ ਪਿੰਡ ਆ ਕੇ ਫਿਰ ਉਹ ਬਾਕੀ ਪਿੰਡ ਵਾਲਿਆਂ ਨੂੰ ਮਿਲਦੇ ਜਿਹੜਾ ਜੀ ਉਹ ਰਹੇ ਆ। ਇਹ ਬੜਾ ਅਹਿਮ ਇੱਕ ਇਹਦੇ ਵਿੱਚ ਜਾਣਕਾਰੀ ਹੈ ਜੀ, ਇਹ ਸਭ ਦੇ ਵਾਸਤੇ। ਜੇ ਕੋਈ ਪੀੜਤ ਹੈ
ਤੇ ਜੇ ਉਹਨੂੰ ਮਿਲਣ ਜਿਹੜਾ, ਕਿਉਂਕਿ ਸਾਡੇ ਕਲਚਰ ਦੇ ਵਿੱਚ ਇਹ ਚੀਜ਼ਾਂ ਦੀ ਬੜੀ ਅਹਿਮੀਅਤ ਜਿਹੜੀ ਹੈਗੀ ਆ ਕਿ ਅਸੀਂ ਪਤਾ ਲੈਣ ਦੇ ਵਾਸਤੇ ਜਿਹੜਾ ਵੀ ਉਹ ਜਾਣਾ ਜ਼ਰੂਰੀ ਸਮਝਦੇ ਹਾਂ ਕਿ ਜੇ ਕੋਈ ਪਤਾ ਲੈਣ ਨਹੀਂ ਆਉਂਦਾ ਤੇ ਫਿਰ ਉਹਦਾ ਗੁੱਸਾ ਵੀ ਕੀਤਾ ਜਾਂਦਾ ਕਿ ਫਲਾਂ ਬੰਦਾ ਮੇਰੇ ਬਿਮਾਰ ਹੋਣ ਦੇ ਉੱਤੇ ਜਿਹੜਾ ਆਇਆ ਨਹੀਂ। ਸੋ ਇਹਨੂੰ ਬੜਾ ਧਿਆਨ ਦੇ ਨਾਲ ਜਿਹੜਾ ਜੀ ਉਹ ਲੈਣਾ ਇਸ ਸਭ ਕਾਸੇ ਨੂੰ। ਦੂਜਾ ਜਿਹੜਾ ਜੀ ਇੱਥੇ ਸੀਗਾ ਜਿਹੜੇ ਬੰਗਾ ਦੇ ਨੇੜੇ ਕਰੋਨਾ ਵਾਇਰਸ ਦੇ ਨਾਲ ਮਾਰੇ ਗਏ ਜਿਹੜੇ ਬਲਦੇਵ ਸਿੰਘ ਸੀਗਾ, ਉਹਦੇ 2 ਦੋਤੇ ਤੇ 2 ਪੋਤੇ, ਇਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਜਿਹੜੀ ਦੀ ਆਈ ਹੈ। ਜਿਹੜੇ ਉੱਪਰ ਤੁਹਾਨੂੰ ਦੱਸਿਆ ਜੀ ਵਿਰਕਾਂ ਵਾਲੇ, ਉਹ ਇਹਦੇ ਦੂਰੋਂ ਰਿਸ਼ਤੇਦਾਰ ਨੇ। ਇਹ ਦੋਤੇ ਤੇ ਪੋਤਿਆਂ ਦੀ ਕਿਉਂਕਿ ਪਤਾ ਲੈਣ ਸਾਰੇ ਜਿਹੜਾ ਜੀ ਉਹ ਜਾਂਦੇ ਰਹੇ। ਬਲਦੇਵ ਸਿੰਘ ਦੇ ਸੰਪਰਕ ਦਾ ਘੇਰਾ ਇੰਨਾ ਵਧਣ ਦੇ ਨਾਲ ਫਿਕਰਮੰਦੀ ਜਿਹੜੀ ਜੀ ਉਹ ਵੱਧ ਗਈ ਆ। ਪਿੰਡ ਸੂਜੋ ਤੇ ਝਿੱਕਾ ਨੂੰ ਪਹਿਲਾਂ ਹੀ ਜਿਹੜਾ ਜੀ ਉਹ ਸੀਲ ਕੀਤਾ ਗਿਆ। ਇਹਨਾਂ ਦੇ ਵਿੱਚੋਂ 3 ਪੋਜ਼ਿਟਿਵ ਕੇਸ ਜਿਹੜੇ ਆ ਜੀ ਉਹ ਮਿਲੇ ਆ। ਜੇ ਆਪਾਂ ਜਿਹੜੀ ਉਹ ਟੋਟਲ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਇੱਥੇ ਗਿਣਤੀ ਜਿਹੜੀ ਆ ਉਹ 29 ਪਹੁੰਚ ਗਈ ਆ ਔਰ ਨਵੇਂ 7 ਮਾਮਲੇ ਜਿਹੜੇ ਸਾਹਮਣੇ ਆਏ ਆ। ਇਹਦੇ ਵਿੱਚ 3 ਜਿਹੜੇ ਵਿਰਕਾਂ ਵਾਲੇ ਆ ਜੀ ਉਹ ਇਨਕਲੂਡ ਨੇ। ਇਹਦੇ ਵਿੱਚ 33 ਵਿਅਕਤੀਆਂ ਦੇ ਜਿਹੜੇ ਸੈਂਪਲ ਨੇ ਉਹ ਲੈਬੋਰਟਰੀਜ਼ ਨੂੰ ਭੇਜੇ ਗਏ ਆ। ਪੰਜਾਬ ਦੇ ਵਿੱਚ ਸ਼ੱਕੀ ਮਰੀਜ਼ਾਂ ਦੀ ਗਿਣਤੀ ਜਿਹੜੀ ਉਹ 79 ਆ। 1155 ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜਾ ਜੀ ਉਹ ਆਈਸੋਲੇਟ ਕਰਕੇ ਰੱਖਿਆ ਜਿਹੜਾ ਜੀ ਗਿਆ। ਬਰਨਾਲਾ ਡਿਸਟ੍ਰਿਕਟ ਦੇ ਵਿੱਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ 3 ਸ਼ੱਕੀ ਮਾਮਲੇ ਜਿਹੜੇ ਉਹ ਸਾਹਮਣੇ ਆਏ ਆ। ਲੋਕ ਜਿਹੜੇ ਜੀ ਉਹ ਰਿਪੋਰਟ ਕਰਨ ਤੋਂ ਡਰਦੇ ਆ। ਕੱਲ 2 ਜ਼ਿਲ੍ਹਿਆਂ ਦੇ 2 ਡਿਸਟ੍ਰਿਕਟ ਦੇ, ਕਿਉਂਕਿ ਥੋੜੀ ਕੌਨਫੀਡੈਂਸ਼ੀਅਲ ਜਾਣਕਾਰੀ ਹੁੰਦੀ ਆ, ਜਿਹੜੇ ਲੋਕ ਨੇ ਉਹਨਾਂ ਨੇ ਫੋਨ ਕਰਕੇ ਇਹ ਗੱਲ ਜਿਹੜੀ ਦੀ ਦੱਸੀ। ਇੱਕ ਤਾਂ ਉਹਨਾਂ ਨੇ ਕਿਹਾ ਕਿ 2 ਜਾਣਿਆਂ ਨੂੰ ਉਹਨਾਂ ਨੂੰ ਲੱਛਣ ਜਿਹੜੇ ਦੀਦੇ ਆ ਉਹ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਵੀ ਜਾ ਕੇ ਆਏ ਆ, ਪਰ ਉਹ ਕਹਿੰਦੇ ਕਿ ਉਹ ਡਰਦੇ ਆ ਇਸ ਗੱਲ ਨੂੰ ਲੈ ਕੇ ਕਿ ਉਹ ਪ੍ਰਸ਼ਾਸਨ ਨੂੰ ਦੱਸਣਗੇ ਤੇ ਉਹਨਾਂ ਦੀ ਜਿਹੜੀ ਦੁਸ਼ਮਣੀ ਪੈ ਸਕਦੀ ਆ। ਇੱਕ ਦੂਸਰਾ ਕੇਸ ਸੀਗਾ ਜੀ, ਉਹਨਾਂ ਨੇ ਇਹ ਕਿਹਾ ਕਿ ਕੁਝ ਦਿਨ ਪਹਿਲਾਂ ਵਿਦੇਸ਼ ਚੋਂ ਆਏ ਆ, ਉਹਨਾਂ ਨੂੰ ਵੀ ਲੱਛਣ ਜਿਹੜੇ ਪਾਏ ਜਾ ਰਹੇ ਆ। ਗੁਆਂਢੀ ਹੋਣ ਕਰਕੇ ਜੇ ਉਹ ਦੱਸਦੇ ਆ ਤੇ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ। ਪ੍ਰਸ਼ਾਸਨ ਨੂੰ ਤਾਂ ਜਿਹੜਾ ਜੀ ਉਹ ਦੱਸ ਦਿੱਤਾ, ਅਜੇ ਇਹ ਨਹੀਂ ਆ ਕਿ ਉਹ ਜਿਹੜੇ ਪੋਜ਼ਿਟਿਵ ਪਾਏ ਗਏ ਆ। ਇਸ ਕਰਕੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਜਾਣਕਾਰੀ ਜਿਹੜੀ ਉਹ ਸਹੀ ਸੀਗੀ, ਪਰ ਪ੍ਰਸ਼ਾਸਨ ਨੂੰ ਦੱਸਣਾ ਜਿਹੜਾ ਜੀ ਉਹ ਫਰਜ਼ ਸੀਗਾ। ਉਹਨਾਂ ਦੇ ਸੈਂਪਲ ਵਗੈਰਾ ਜਿਹੜੇ ਆ ਜੀ ਉਹ ਲਏ ਗਏ ਆ। ਇਸ ਕਰਕੇ ਇਹ ਜਿਹੜਾ ਪੈਨਿਕ ਹੈ ਇਹ ਬੜੇ ਵੱਡੇ ਪੱਧਰ ਦੇ ਉੱਤੇ ਕ੍ਰੀਏਟ ਹੋ ਰਿਹਾ। ਫਰੀਦਕੋਟ ਦੀ ਆਪਾਂ ਗੱਲ ਕੀਤੀ ਸੀ ਕਿ ਉੱਥੇ ਜਿਹੜੇ ਹੋਲਾ ਮਹੱਲਾ ਦੇ ਉੱਤੇ ਡਿਊਟੀ ਦੇਣ ਗਏ ਪੰਜਾਬ ਪੁਲਿਸ ਵਾਲੇ ਸੀਗੇ ਜੀ, ਉਹਨਾਂ ਦੇ ਸੈਂਪਲ ਵੀ ਲਏ ਜਾ ਰਹੇ ਆ। ਕਿਉਂਕਿ ਬਲਦੇਵ ਸਿੰਘ ਜਿਹੜਾ ਸੀਗਾ ਜੀ ਉਹ 2 ਦਿਨ ਰਹਿ ਕੇ ਆਇਆ ਸੀਗਾ ਇੱਥੇ ਜਿਹੜਾ ਹੋਲਾ ਮਹੱਲਾ ਦੇ ਉੱਤੇ 2 ਦਿਨ ਦੇ ਮੇਲੇ ਦੇ ਉੱਤੇ। ਹਾਲਾਂਕਿ ਡਾਕਟਰਾਂ ਨੇ ਉਹਨੂੰ ਇਲਾਜ ਕਰਾਉਣ ਦੇ ਵਾਸਤੇ ਜਿਹੜਾ ਕਿਹਾ ਸੀਗਾ, ਪਰ ਉਹ ਇਸ ਮੇਲੇ ਦੇ ਉੱਤੇ ਚਲੇ ਗਿਆ। ਹੁਣ ਉੱਥੇ ਕਿੰਨੇ ਲੋਕਾਂ ਨੂੰ ਉਹ ਮਿਲਿਆ, ਕਿੰਨੇ ਲੋਕਾਂ ਦੇ ਸੰਪਰਕ ਦੇ ਵਿੱਚ ਆਇਆ, ਅਟਕਲਾਂ ਚਾਹੇ ਕੁਝ ਵੀ ਹੋਣ ਉਹ ਆਪਣੀ ਜਗ੍ਹਾ ਦੇ ਉੱਤੇ ਆ, ਪਰ ਇੰਨਾ ਜ਼ਰੂਰ ਹੈ ਜੀ ਕਿ ਇਹਦੇ ਨਾਲ ਮੁਸ਼ਕਲ ਤਾਂ ਖੜੀ ਹੋਈ ਹੈ ਜੀ। ਬਿਲਕੁਲ ਜੀ, ਸਾਰਿਆਂ ਦੇ ਲਈ ਆ, ਕਈ ਪਿੰਡਾਂ ਦੇ ਲਈ ਵੀ ਹੈਗੀ ਆ। ਤੇ ਅੱਗੇ ਦਰਬਾਰ ਸਾਹਿਬ ਦੀ ਗੱਲ ਕਰਦੇ ਆ, ਉੱਥੇ ਸਨਸਨੀ ਜਿਹੜੀ ਆ ਨਾ ਉਹ ਸੁੰਨ ਪਸਰ ਗਈ ਆ, ਲੋਕੀ ਆ ਨਹੀਂ ਰਹੇ। ਬਿਲਕੁਲ ਜੀ, ਦੇਖੋ ਇੱਕ ਤਾਂ ਜਿਹੜੀ ਸਾਰੇ ਤਰੀਕੇ ਸੀਗੇ ਜੀ ਉਹ ਬੰਦ ਹੋ ਗਏ। ਫਲਾਈਟਾਂ ਬੰਦ ਹੋ ਗਈਆਂ, ਇੰਟਰਨੈਸ਼ਨਲ ਫਲਾਈਟਸ ਬੰਦ ਹੋ ਗਈਆਂ, ਡੋਮੈਸਟਿਕ ਫਲਾਈਟਸ ਬੰਦ ਹੋ ਗਈਆਂ, ਟ੍ਰੇਨ ਬੰਦ ਹੋ ਗਈਆਂ, ਸਾਧਨ ਹੀ ਨਹੀਂ ਰਹੇ। ਬੱਸਾਂ ਬੰਦ ਹੋ ਗਈਆਂ, ਟੈਕਸੀਆਂ ਬੰਦ ਹੋ ਗਈਆਂ। ਪੰਜਾਬ ਦੇ ਵਿੱਚ ਕਰਫਿਊ ਲੱਗ ਗਿਆ, ਕਿਸੇ ਨੂੰ ਸੜਕ ਦੇ ਉੱਤੇ ਚੱਲਣ ਦਾ ਹੁਕਮ ਨਹੀਂ ਗਾ। ਤੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਿੰਨੇ ਲੋਕ ਜਿਹੜੇ ਨੇ ਉਹ ਕਰਫਿਊ ਦੀ ਉਲੰਘਣਾ ਕਰਦੇ ਅੰਮ੍ਰਿਤਸਰ ਦੇ ਵਿੱਚ ਵੀ ਅਰੈਸਟ ਕੀਤੇ ਗਏ ਆ। ਜਦੋਂ ਸਾਧਨ ਨਹੀਂ ਹੈ ਤੇ ਫਿਰ ਕਿੱਥੋਂ ਜਿਹੜਾ ਜੀ ਕਿਹੜੇ ਤਰੀਕੇ ਦੇ ਨਾਲ ਲੋਕ ਆਉਣੇ ਸੀਗੇ। ਇਹ ਬਹੁਤ ਘੱਟ ਜਿਹੜਾ ਜੀ ਉਹ ਵੇਖਿਆ ਗਿਆ ਅਜਿਹੇ ਆਪਣੀ ਸੁਰਤ ਦੇ ਵਿੱਚ ਜੀ, ਕਿਉਂਕਿ ਸਮਾਂ ਤਾਂ ਜਿਹੜਾ ਜੀ ਉਹ 84 ਵਾਲਾ ਵੀ ਯਾਦ ਹੈ, ਪਰ ਉਦੋਂ ਕਿਉਂਕਿ ਫੌਜ ਦਾ ਕਬਜ਼ਾ ਸੀਗਾ, ਲੋਕ ਉਦੋਂ ਵੀ ਇੱਥੇ ਨਹੀਂ ਸਨ ਆਏ। ਹੁਣ ਜਿਹੜਾ ਜੀ ਇੱਥੇ ਕਿਸੇ ਕਿਸਮ ਦਾ ਕੋਈ ਸਿਕਿਉਰਿਟੀ ਗਾਰਡ ਜਾਂ ਕੁਝ ਹੋਰ ਨਹੀਂ ਨਜ਼ਰ ਆਉਂਦਾ, ਬਲਕਿ ਇਹ ਬਿਲਕੁਲ ਸੁੰਨਮਸਾਨ ਜਿਹੜਾ ਜੀ ਉਹ ਹੋਇਆ ਪਿਆ ਜੀ ਇਸ ਵੇਲੇ। ਇੱਥੇ ਕੀਰਤਨ ਜਿਹੜਾ ਜੀ ਉਹ ਨਿਰੰਤਰ ਜਾਰੀ ਹੈ ਦਰਬਾਰ ਸਾਹਿਬ ਦੇ ਵਿੱਚ, ਪਰ ਇੱਥੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਸੱਦਿਆ ਜਾ ਰਿਹਾ। ਵਾਰੀ-ਵਾਰੀ ਜਿਹੜਾ ਜੀ ਉਹ ਸੱਦਿਆ ਜਾ ਰਿਹਾ। ਇੱਕ ਵਾਰੀ ਫੇਰ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਵੀਡੀਓ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਇਹ ਕਹਿੰਦੇ ਸੀਗੇ ਕਿ ਅਨੰਦਪੁਰ ਸਾਹਿਬ ਦੇ ਵਿੱਚ
ਜੇ ਜਿਹੜੀ ਜੀ ਉਹ ਇਹ ਕਰਾਮਾਤ ਹੈ ਕਿ ਇੰਨੇ ਲੋਕਾਂ ਦਾ ਜਿਹੜਾ ਜੀ ਉਹ ਪਹੁੰਚਣਾ। ਹੁਣ ਉਹ ਕਹਿੰਦੇ ਨੇ ਕਿ ਸਾਰਾ ਵਿਸ਼ਵ ਸੰਕਟ ਦੇ ਵਿੱਚ ਹੈ, ਇਹਦੇ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਵੀ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਹਿੱਸਾ ਮੀਡੀਆ ਦਾ ਜਿਹੜਾ ਜੀ ਉਹ ਲੋਕਾਂ ਨੂੰ ਸੁਚੇਤ ਕਰ ਰਿਹਾ ਤੇ ਇੱਕ ਹਿੱਸਾ ਭੈ-ਭੀਤ ਕਰਨ ਦਾ ਯਤਨ ਕਰ ਰਿਹਾ ਜੀ। ਉਹ ਕਹਿੰਦੇ ਕਿ ਸੁਚੇਤ ਹੋਣ ਦੀ ਲੋੜ ਹੈ। ਸਿਹਤ ਵਿਭਾਗ ਦੇ ਵੱਲੋਂ ਦੱਸੀਆਂ ਸਾਵਧਾਨੀਆਂ ਨੂੰ ਧਿਆਨ ਦੇ ਵਿੱਚ ਰੱਖਣ ਤੇ ਪਾਲਣਾ ਕਰਨ ਦੀ ਅਪੀਲ ਹੈ, ਜਿਹੜੀ ਕਿ ਇੱਕ ਚੰਗੀ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਹੈ ਕਿ ਸਿਹਤ ਵਿਭਾਗ ਦੇ ਵੱਲੋਂ ਦੱਸੀਆਂ ਹਦਾਇਤਾਂ ਜਿਹੜੀਆਂ ਨੇ ਉਹ ਮੰਨੀਆਂ ਜਾਣ। ਉਹਨਾਂ ਨੇ ਇਹ ਵੀ ਗੱਲ ਜਿਹੜੀ ਦੀ ਕਹੀ ਹੈ ਕਿ ਸਰਬੱਤ ਦੇ ਭਲੇ ਦੇ ਵਾਸਤੇ ਅਰਦਾਸ ਜਿਹੜੀ ਆ ਉਹ ਕੀਤੀ ਜਾਵੇ। ਉਧਰ ਜਿਹੜੀਆਂ ਤਖਤ ਦਮਦਮਾ ਸਾਹਿਬ ਦੀਆਂ ਸਰਾਵਾਂ ਨੇ ਉਹਨਾਂ ਨੂੰ ਵੀ ਇਹ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਕਿ ਜੇ ਉੱਥੇ ਜਿਹੜਾ ਜੀ ਵੱਖਰੇ ਕਰਕੇ ਕੋਈ ਮਰੀਜ਼ ਰੱਖਣ ਦੀ ਜ਼ਰੂਰਤ ਪੈਂਦੀ ਆ ਤੇ ਇਹ ਸਰਾਵਾਂ ਨੂੰ ਜਿਹੜਾ ਜੀ ਉਹ ਵਰਤ ਲਿਆ ਜਾਵੇ। ਔਰ ਇਹ ਕਿਹਾ ਗਿਆ ਕਿ ਇਹ ਕਮਰੇ ਜਿਹੜੇ ਨੇ ਇਹ ਸਾਫ਼ ਸੁਥਰੇ ਕਰਕੇ ਸਰਕਾਰ ਨੂੰ ਦਿੱਤੇ ਜਾਣਗੇ। ਉਧਰ ਇਸ ਗੱਲ ਨੂੰ ਲੈ ਕੇ ਬੜਾ ਵੱਡਾ ਚਰਚਾ ਜਿਹੜਾ ਜੀ ਉਹ ਚੱਲੀ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਪਿਛਲੇ ਦਿਨੀ ਇਟਲੀ ਤੋਂ ਹੋ ਕੇ ਆਏ ਨੇ। ਇਟਲੀ ਤੋਂ ਆਉਣ ਤੋਂ ਬਾਅਦ ਨਾ ਤਾਂ ਉਹਨਾਂ ਨੇ ਇਹਦੀ ਰਿਪੋਰਟ ਜਿਹੜੀ ਹੈ ਜੀ ਉਹ ਕਿਸੇ ਵਿਭਾਗ ਨੂੰ ਕੀਤੀ ਆ, ਨਾ ਵਿਭਾਗ ਨੇ ਇੰਨੀ ਹਿੰਮਤ ਕੀਤੀ ਆ ਕਿ ਉਹ ਉਹਨਾਂ ਨੂੰ ਕਹਿ ਦੇਣ ਕਿ ਉਹ ਆਪਣੇ ਘਰੇ ਟਿਕ ਜਾਣ 14-15 ਦਿਨ। ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਜੇ ਤੁਸੀਂ ਜਗੀਰ ਕੌਰ ਹੋਰਾਂ ਦੇ ਫੇਸਬੁੱਕ ਪੇਜ ਤੋਂ ਵੇਖੋਗੇ ਤਾਂ ਇਹ ਦਿਖਦਾ ਹੈ ਕਿ ਇੱਥੇ ਉਹ ਇਟਲੀ ਤੋਂ ਆਉਣ ਤੋਂ ਬਾਅਦ ਲਗਾਤਾਰ ਲੋਕਾਂ ਦੇ ਸੰਪਰਕ ਦੇ ਵਿੱਚ ਨੇ, ਉਹਨਾਂ ਦੇ ਸਮਾਗਮਾਂ ਦੇ ਵਿੱਚ ਵੀ ਜਾ ਰਹੇ ਆ ਤੇ ਫੋਟੋਆਂ ਜਿਹੜੀਆਂ ਦੀ ਉਹ ਵੀ ਪਾ ਰਹੇ ਆ। ਜਦੋਂ ਅਹਿਮ ਲੋਕ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਕੋਈ ਨਹੀਂ ਕਰ ਰਹੇ ਤੇ ਇਹਨਾਂ ਨੇ ਦੂਜਿਆਂ ਨੂੰ ਜਿਹੜਾ ਦੀ ਉਹ ਕੀ ਕਹਿਣਾ। ਅਜੇ ਤੱਕ ਜਿਹੜਾ ਵਿਭਾਗ ਹੈ, ਜਿਹੜਾ ਸਿਹਤ ਵਿਭਾਗ ਹੈ, ਪੰਜਾਬ ਦਾ ਪ੍ਰਸ਼ਾਸਨ ਹੈ, ਉਹ ਇਸ ਗੱਲ ਦੇ ਉੱਤੇ ਕੋਈ ਜਵਾਬ ਨਹੀਂ ਦੇ ਰਿਹਾ ਕਿ ਜੇ ਜਗੀਰ ਕੌਰ ਹੋਰੀ ਬਾਹਰੋਂ ਆਏ ਸਨ ਇਟਲੀ ਤੋਂ, ਉਹਨਾਂ ਦੀ ਏਅਰਪੋਰਟ ਦੇ ਉੱਤੇ ਕਿਉਂ ਨਹੀਂ ਜਿਹੜਾ ਦੀ ਉਹਨਾਂ ਦੀ ਪੁੱਛ-ਦੱਸ ਕੀਤੀ ਗਈ ਜਾਂ ਉਹਨਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਗਈ। ਜੇ ਉੱਥੋਂ ਨਿਕਲ ਆਏ ਚੈਕਿੰਗ ਤੋਂ ਹੋ ਸਕਦਾ ਪ੍ਰਭਾਵ ਵਰਤ ਕੇ ਨਿਕਲ ਆਏ ਹੋਣ ਤੇ ਮੁੜ ਕੇ ਪ੍ਰਸ਼ਾਸਨ ਦੀ ਡਿਊਟੀ ਬਣਦੀ ਸੀ ਕਿ ਜੇ ਉਹ ਹਰੇਕ ਨੂੰ ਚੁੱਕ ਕੇ ਅੰਦਰ ਜਿਹੜਾ ਜੀ ਉਹ ਤਾੜ ਦਿੰਦੇ ਆ, ਜਿਹੜਾ ਕਿ ਚੰਗਾ ਵੀ ਹੈ ਉਹਦੀ ਸਿਕਿਉਰਿਟੀ ਵਾਸਤੇ ਚੰਗਾ, ਉਹਦੇ ਘਰ ਦੇ ਬਾਹਰ ਜਿਹੜਾ ਦੀ ਉਹ ਪੋਸਟਰ ਵੀ ਲਾ ਦਿੰਦੇ ਆ ਕਿ ਇਹਨੂੰ ਇਕਾਂਤਵਾਸ ਦੇ ਵਿੱਚ ਭੇਜਿਆ ਗਿਆ। ਤੇ ਇਹ ਜਗੀਰ ਕੌਰ ਹੋਰਾਂ ਦੇ ਨਾਲ ਫਿਰ ਦੋ ਚੀਜ਼ਾਂ ਜਿਹੜੀਆਂ ਜੀ ਵੱਖੋ ਵੱਖਰੀਆਂ ਕਿਉਂ। ਆਮ ਬੰਦਾ ਤਾਂ ਮਿੰਟ ਲਾਉਂਦੇ ਨੇ ਤੇ ਜਦੋਂ ਕੋਈ ਪ੍ਰਭਾਵਸ਼ਾਲੀ ਵਿਅਕਤੀ ਹੈ ਜੀ ਉਹਨੂੰ ਪੁੱਛਣ ਲਈ ਕੋਈ ਤਿਆਰ ਨਹੀਂ। ਅੱਜ ਜਿਸ ਤਰ੍ਹਾਂ ਅਸੀਂ ਕਰੋਨਾ ਵਾਇਰਸ ਦੀ ਗੱਲ ਕਰਦੇ ਹਾਂ, ਸਾਰਾ ਸੰਸਾਰ ਡਰਿਆ ਪਿਆ ਆ ਤੇ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਕਰੋਨਾ ਕਰਕੇ ਫਿਕਰਮੰਦ। ਬਿਲਕੁਲ ਜੀ। ਐਕਚੁਅਲੀ ਕਿਉਂਕਿ 21 ਦਿਨਾਂ ਦੇ ਵਾਸਤੇ ਜਿਹੜਾ ਜੀ ਲੱਗ ਗਿਆ, ਜਿਹੜਾ ਪੰਜਾਬ ਦਾ ਕਰਫਿਊ ਆ ਇਹ ਅਣਮਿੱਥੇ ਸਮੇਂ ਲਈ ਆ। ਅਜੇ ਲੱਗਦਾ ਨਹੀਂ ਕਿ ਤੁਸੀਂ ਘੱਟੋ ਘੱਟ ਲਾ ਕੇ ਚੱਲੋ ਕਿ 15 ਦਿਨ ਤੋਂ ਉੱਪਰ ਜਿਹੜਾ ਜੀ ਇਹ ਚੱਲੂਗਾ। 15 ਦਿਨ ਤਾਂ ਘੱਟੋ ਘੱਟ ਚੱਲੂਗਾ, ਜਾਂ ਜੇ ਆਪਾਂ ਮੁਲਕ ਦੇ ਨਾਲ ਚੱਲੀਏ ਤੇ 21 ਦਿਨਾਂ ਦਾ ਜਿਹੜਾ ਜੀ ਉਹ ਕੰਪਲੀਟ ਲੋਕਡਾਊਨ ਹੈ, ਕੰਪਲੀਟ ਸ਼ਟਡਾਊਨ ਹੈ। ਅਗਲੇ 15 ਦਿਨਾਂ ਦੇ ਵਿੱਚ ਸੂਬੇ ਦੀ 35 ਲੱਖ ਹੈਕਟੇਅਰ ਜ਼ਮੀਨ ਦੇ ਵਿੱਚ ਬੀਜੀ ਕਣਕ ਜਿਹੜੀ ਹੈ ਜੀ ਉਹ ਪੱਕ ਕੇ ਤਿਆਰ ਹੋ ਜਾਣੀ ਹੈ। ਪੂਰੇ ਵਿਸ਼ਵ ਦੇ ਵਿੱਚ ਫੈਲੇ ਕਰੋਨਾ ਵਾਇਰਸ ਨੇ ਕਿਸਾਨਾਂ ਦੇ ਵਿੱਚ ਜਿਹੜਾ ਜੀ ਉਹ ਡਰ ਪੈਦਾ ਕੀਤਾ ਔਰ ਸੂਬੇ ਦੇ ਕਿਸਾਨ ਇਸ ਗੱਲੋਂ ਚਿੰਤਾ ਦੇ ਵਿੱਚ ਹੈ ਕਿ ਉਹ ਆਪਣੀ ਫਸਲ ਨੂੰ ਕਿਵੇਂ ਸੰਭਾਲਣਗੇ। ਕਿਸਾਨ ਕਣਕ ਦੀ ਵਾਢੀ, ਮੰਡੀਆਂ ਦੇ ਵਿੱਚ ਕਣਕ ਸੁੱਟਣ ਦੇ ਉੱਤੇ ਤੇ ਸਹੀ ਮੁੱਲ ਮਿਲਣ ਜਾਂ ਨਾ ਮਿਲਣ ਸੰਬੰਧੀ ਫਿਕਰਮੰਦ ਨੇ। ਕਿਸਾਨਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਕਣਕ ਦੀ ਵਾਢੀ ਸੰਬੰਧੀ ਹਦਾਇਤਾਂ ਉਹ ਛੇਤੀ ਜਾਰੀ ਕਰਨਗੇ। ਪੰਜਾਬ ਦੇ ਵਿੱਚ ਹਰ ਸਾਲ 170 ਤੋਂ ਲੈ ਕੇ 180 ਲੱਖ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ ਔਰ 20% ਦੀ ਕਣਕ ਦੀ ਖਪਤ ਜਿਹੜੀ ਆ ਉਹ ਸੂਬੇ ਦੇ ਵਿੱਚ ਹੁੰਦੀ ਆ। 80% ਦੀ ਕਣਕ ਜਿਹੜੀ ਆ ਉਹ ਏਜੰਸੀਆਂ ਰਾਹੀਂ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਜਿਹੜੀ ਉਹ ਜਾਂਦੀ ਆ। ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਇਸ ਵਾਰੀ ਕਰੋਨਾ ਵਾਇਰਸ ਕਰਕੇ ਕਿਸਾਨ ਫਿਕਰਮੰਦ ਹੈ। ਕਿਸਾਨਾਂ ਨੂੰ ਇਸ ਗੱਲ ਦੀ ਵੀ ਫਿਕਰ ਹੈ ਕਿ ਸਰਕਾਰੀ ਤੰਤਰ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਵਿੱਚ ਮੰਡੀਆਂ ਨੂੰ ਕਣਕ ਦੀ ਖਰੀਦ ਦੇ ਵਾਸਤੇ ਕਿਵੇਂ ਤਿਆਰ ਕਰੂਗਾ। ਫਿਕਰ ਉਹਨਾਂ ਦਾ ਬਿਲਕੁਲ ਜਾਇਜ਼ ਹੈ। ਲੁਧਿਆਣੇ ਦੇ ਵਿੱਚ 70 ਏਕੜ ਵਾਲੀ ਜ਼ਮੀਨ ਦੇ ਵਿੱਚ ਖੇਤੀ ਕਰਨ ਵਾਲਾ ਜਿਹੜਾ ਇੱਕ ਕਿਸਾਨ ਹੈ ਜੀ ਉਹ ਕਹਿੰਦਾ ਕਿ ਹਰ ਸਾਲ ਕਿਸਾਨਾਂ ਲਈ ਕੋਈ ਨਾ ਕੋਈ ਮੁਸੀਬਤ ਆਉਂਦੀ ਹੈ। ਇਸ ਵਾਰੀ ਪੂਰੇ ਵਿਸ਼ਵ ਨੂੰ ਲਪੇਟ ਦੇ ਵਿੱਚ ਲੈਣ ਵਾਲੇ ਕਰੋਨਾ ਵਾਇਰਸ ਨੇ ਕਿਸਾਨਾਂ ਦੇ ਫਿਕਰ ਜਿਹੜੇ ਆ ਜੀ ਉਹ ਵਧਾ ਦਿੱਤੇ ਆ।
ਉਹ ਕਹਿੰਦੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕਣਕ ਕਿਵੇਂ ਵੱਢੀ ਜਾਊਗੀ ਜਾਂ ਕਿਵੇਂ ਜਿਹੜਾ ਦੀ ਉਹ ਚੱਲਣ ਇਹ ਸਾਰਾ ਕੁਛ। ਦੂਸਰਾ ਇਹ ਆ ਜੀ ਕਿ ਪੰਜਾਬ ਦੇ ਵਿੱਚ ਕੰਬਾਈਨਾਂ ਬਹੁਤ ਨੇ ਔਰ ਪੰਜਾਬ ਦੇ ਕੰਬਾਈਨਾਂ ਦੇ ਜਿਹੜੇ ਮਾਲਕ ਨੇ ਉਹ ਇੱਥੇ ਤੇਜ਼ੀ ਦੇ ਨਾਲ ਫਸਲ ਕੱਟ ਕੇ ਪੰਜਾਬ ਵਾਲੀ ਫਿਰ ਦੂਜੇ ਸੂਬਿਆਂ ਦਾ ਰੁੱਖ ਕਰਦੇ ਆ, ਹਰਿਆਣਾ ਤੇ ਇੱਥੇ ਉੱਤਰ ਪ੍ਰਦੇਸ਼। ਖਾਸ ਤੌਰ ਦੇ ਉੱਤੇ ਦੋ ਇਸ ਤਰ੍ਹਾਂ ਦੇ ਸੂਬੇ ਨੇ ਜਿੱਥੇ ਮੈਕਸਿਮਮ ਕੰਬਾਈਨਾਂ ਜਿਹੜੀਆਂ ਜੀ ਇੱਥੋਂ ਪੰਜਾਬ ਤੋਂ ਜਾਂਦੀਆਂ ਨੇ। ਸੜਕਾਂ ਦੇ ਉੱਤੇ ਕਿਸੇ ਨੂੰ ਜਿਹੜਾ ਜੀ ਉਹ ਨਿਕਲ ਨਹੀਂ ਦੇਣਾ ਕਿਉਂਕਿ ਕਰਫਿਊ ਨੇ ਔਰ ਸਰਹੱਦਾਂ ਸੀਲ ਨੇ। ਕੰਬਾਈਨਾਂ ਚਲਾਉਣ ਵਾਲੇ ਜਿਹੜੇ ਡਰਾਈਵਰ ਨੇ ਉਹ ਇਸ 1 ਮਹੀਨੇ ਦੀ ਇੰਤਜ਼ਾਰ ਕਰਦੇ ਆ ਪੂਰਾ ਸਾਲ। ਬਹੁਤ ਸਾਰਿਆਂ ਤੋਂ ਜਿਹੜਾ ਜੀ ਉਹ ਸੁਣਿਆ ਹੋਊਗਾ ਵੀ ਜਿਹੜਾ ਸਾਡੇ ਘਰ ਦਾ ਜਿਹੜਾ ਕਮਾਊ ਹੈ ਜੀ ਉਹ ਕੰਬਾਈਨ ਤੇ ਗਿਆ, ਉਹ ਅਕਸਰ ਜਿਹੜੀ ਦੀ ਉਹ ਗੱਲ ਕਰਦੇ ਕਿਉਂਕਿ ਉਹਨੇ 1 ਮਹੀਨੇ ਦੇ ਵਿੱਚ ਦਿਨ ਰਾਤ ਜਿਹੜਾ ਜੀ ਉਹ ਦਿਹਾੜੀਆਂ ਲਾ ਕੇ ਆਪਣੇ ਟੱਬਰ ਦੇ ਵਾਸਤੇ ਸਾਲ ਭਰ ਦੀ ਨਹੀਂ ਤੇ 5-6 ਮਹੀਨਿਆਂ ਦੀ ਜਿਹੜੀ ਕਮਾਈ ਆ ਉਹ ਕਰਨੀ ਹੁੰਦੀ ਆ। ਸੋ ਇਹਦੇ ਦੌਰਾਨ ਇਹ ਜਿਹੜਾ ਮਜ਼ਦੂਰ ਜਿਹੜਾ ਤਬਕਾ ਹੈ ਉਹਦੇ ਵੀ ਸੁਪਨਿਆਂ ਦੇ ਉੱਤੇ ਜਿਹੜਾ ਜੀ ਉਹ ਪਾਣੀ ਫਿਰਨਾ ਜੀ, ਕਿਉਂਕਿ ਕਿਸਾਨ ਜਿਹੜਾ ਜਦੋਂ ਕਿਸਾਨ ਦੇ ਉੱਤੇ ਮੁਸੀਬਤ ਆਉਂਦੀ ਆ ਕਿਸਾਨ ਮਜ਼ਦੂਰ ਜਿਹੜਾ ਜੀ ਉਹਦੇ ਨਾਲ ਉਸੇ ਤਰੀਕੇ ਦੇ ਨਾਲ ਉਹ ਰਗੜਿਆ ਜਾਂਦਾ। ਹਾਂ ਇੰਨਾ ਜ਼ਰੂਰ ਆ ਕਿ ਸਰਕਾਰਾਂ ਅਕਸਰ ਕਿਸਾਨ ਮਜ਼ਦੂਰ ਨੂੰ ਭੁੱਲ ਜਾਂਦੀਆਂ ਨੇ ਕਿ ਉਹ ਵੀ ਇਸ ਮਾੜੇ ਸਮੇਂ ਦੇ ਵਿੱਚ ਕਿਸਾਨ ਦਾ ਸਾਥੀ ਹੈ ਤੇ ਜੇ ਕਿਸਾਨ ਦੇ ਘਰੇ ਆਉਣੀ ਆ ਤੇ ਫੇਰ ਹੀ ਮਜ਼ਦੂਰ ਦੇ ਘਰੇ ਜਾਣੀ ਹੈ। ਜੀ ਜੀ ਬਿਲਕੁਲ, ਇਹਨਾਂ ਦਾ ਤਾਂ ਪਹਿਲਾਂ ਖਿਆਲ ਰੱਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।